ਆਵਾਜ਼ ਤੇ ਤਸਵੀਰ ਦੀ ਦੁਨੀਆ ਦੇ ਸਾਰੇ ਹੀ ਦੋਸਤਾਂ ਨੂੰ ਸੰਜੀਵ ਥਿੰਦ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਨਮਸਤੇ, अस्सलाम वालेकुम। ਮਹਿਕ ਪੰਜਾਬੀ ਪੜ੍ਹਾਉਣ ਦੇ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। 13 ਅਪ੍ਰੈਲ ਨੂੰ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ। ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਤੇ ਅਤੇ ਵਿਸਾਖੀ ਦੇ ਸ਼ੁਭ ਮੌਕੇ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ। 16 ਅਪ੍ਰੈਲ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਅਤੇ ਸਰੀ ਦੇ ਵਿੱਚ 23 ਅਪ੍ਰੈਲ ਨੂੰ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਹਨ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਧਾਰਮਿਕ ਸੈਗਮੈਂਟ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੀ ਸਾਜਨਾ। ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਵਿੱਚ ਸ਼ਹੀਦੀ ਦੇਣ ਪਿੱਛੋਂ ਗੁਰੂ ਨਾਨਕ ਦੇ ਘਰ ਦੀ ਸੋਭਾ ਦੇਸ਼ ਦੇ ਕੋਨੇ-ਕੋਨੇ ਤੱਕ ਫੈਲ ਗਈ। ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਨ ਲਈ ਅਮੀਰ ਗਰੀਬ ਅਨੰਦਪੁਰ ਪੁੱਜਣ ਲੱਗੇ। ਗੁਰੂ ਜੀ ਨੇ ਸਿੱਖਾਂ ਪਾਸੋਂ ਦਸਵੰਧ ਇਕੱਠੀ ਕਰਨ ਵਾਲੀ ਮਸੰਦ ਹਟਾ ਦਿੱਤੇ। ਸਿੱਖ ਸੰਗਤਾਂ ਆਪਣਾ ਦਸਵੰਧ ਆਪ ਅਨੰਦਪੁਰ ਲੈ ਕੇ ਪੁੱਜਣ ਲੱਗੀਆਂ। ਸੰਗਤਾਂ ਦਾ ਪਿਆਰ ਗੁਰੂ ਨਾਲ ਵੱਧ ਗਿਆ ਤੇ ਗੁਰੂ ਦੇ ਦਰਸ਼ਨ ਕਰਕੇ ਹੋਰ ਆਨੰਦ ਮਾਣਨ ਲੱਗੀਆਂ। ਗੁਰੂ ਜੀ ਪਾਸ ਦਸਵੰਧ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਰਸਤੇ ਵਿੱਚ ਮੁਸਲਮਾਨਾਂ, ਰੰਗੜਾਂ, ਗੁੱਜਰਾਂ ਤੇ ਹੋਰ ਲੁਟੇਰਿਆਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਰਸਤੇ ਦੀ ਲੁੱਟ ਮਾਰ ਤੋਂ ਬਚਣ ਲਈ ਸੰਗਤਾਂ ਨੇ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ। ਲੋੜ ਪੈਣ ਉੱਪਰ ਉਹਨਾਂ ਦੀ ਵਰਤੋਂ ਵੀ ਕਰ ਲੈਂਦੀਆਂ। ਸਿੱਖ ਸੰਗਤਾਂ ਸ਼ਸਤਰ ਜ਼ਰੂਰ ਰੱਖਦੀਆਂ ਸਨ ਤੇ ਸ਼ਸਤਰ ਵਿੱਦਿਆ ਤੋਂ ਜਾਣੂ ਸਨ, ਪਰ ਸ਼ਸਤਰਧਾਰੀ ਨਹੀਂ ਸਨ। ਗੁਰੂ ਜੀ ਨੇ ਚੰਗਾ ਸਮਾਂ ਦੇਖ ਕੇ ਸਿੱਖਾਂ ਨੂੰ ਸ਼ਸਤਰਧਾਰੀ ਕਰਨ ਦਾ ਪ੍ਰੋਗਰਾਮ ਬਣਾਇਆ। ਉਹਨਾਂ ਸਿੱਖ ਸੰਗਤਾਂ ਨੂੰ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਇਕੱਠੇ ਹੋਣ ਲਈ ਸੱਦੇ ਪੱਤਰ ਭੇਜੇ। ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਣ ਉਪਰੰਤ ਗੁਰੂ ਜੀ ਦੀਵਾਨ ਵਿੱਚ ਇੱਕ ਚਮਕਦੀ ਸ਼੍ਰੀ ਸਾਹਿਬ ਲੈ ਕੇ ਹਾਜ਼ਰ ਹੋਏ। ਉਹਨਾਂ ਸੰਗਤਾਂ ਨੂੰ ਉਹ ਕਿਰਪਾਨ ਦਿਖਾਉਂਦੇ ਹੋਏ ਬੜੀ ਕੜਕਵੀਂ ਆਵਾਜ਼ ਵਿੱਚ ਕਿਹਾ, ਸਾਨੂੰ ਇੱਕ ਸੀਸ ਦੀ ਲੋੜ ਹੈ ਕੋਈ ਸਿੱਖ ਜਿਹੜਾ ਆਪਣੇ ਗੁਰੂ ਨੂੰ ਸੀਸ ਭੇਟ ਕਰ ਸਕੇ? ਗੁਰੂ ਜੀ ਦੇ ਹੱਥ ਵਿੱਚ ਨੰਗੀ ਕਿਰਪਾਨ ਦੇਖ ਕੇ ਤੇ ਇੱਕ ਸੀਸ ਦੀ ਮੰਗ ਦੇ ਡਰ ਨਾਲ ਸੰਗਤ ਸਹਿਮ ਗਈ। ਸਾਰੇ ਪਾਸੇ ਚੁੱਪ ਛਾ ਗਈ। ਤੀਸਰੀ ਵਾਰੀ ਆਵਾਜ਼ ਦੇਣ ਉੱਪਰ ਭਾਈ ਦਇਆ ਰਾਮ ਲਾਹੌਰ ਦੇ ਖੱਤਰੀ ਨੇ ਉੱਠ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਤਨ ਮਨ ਸਭ ਆਪ ਦਾ ਹੈ ਤੇ ਆਪ ਅੱਗੇ ਹਾਜ਼ਰ ਹੈ। ਮੈਂ ਆਪ ਦੀ ਪਹਿਲੀ ਆਵਾਜ਼ ਉੱਪਰ ਹਾਜ਼ਰ ਨਾ ਹੋਣ ਦੀ ਮਾफ़ੀ ਮੰਗਦਾ ਹਾਂ। ਗੁਰੂ ਜੀ ਨੇ ਫਿਰ ਦੀਵਾਨ ਵਿੱਚ ਹਾਜ਼ਰ ਹੋ ਕੇ ਇੱਕ ਹੋਰ ਸੀਸ ਦੀ ਮੰਗ ਕੀਤੀ। ਇਸ ਵਾਰੀ ਭਾਈ ਧਰਮਦਾਸ ਦਿੱਲੀ ਦੇ ਜੱਟ ਨੇ ਆਪਣਾ ਸੀਸ ਭੇਟ ਕੀਤਾ। ਇਸ ਤਰ੍ਹਾਂ 3 ਹੋਰ ਸਿੱਖਾਂ ਭਾਈ ਹਿੰਮਤ ਰਾਏ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤਾ। ਉਹਨਾਂ 5 ਸਿੰਘਾਂ ਨੂੰ ਮੁੜ ਜੀਵਨ ਦਿੰਦੇ ਹੋਏ ਸੁਰਜੀਤ ਕੀਤਾ। ਸੁੰਦਰ ਬਸਤਰ ਤੇ ਸ਼ਸਤਰ ਧਾਰਨ ਕਰਾ ਕੇ 5 ਕਕਾਰ ਬਖਸ਼ਿਸ਼ ਕਰਕੇ ਸੰਗਤਾਂ ਵਿੱਚ ਬਿਠਾ ਦਿੱਤਾ। ਫਿਰ ਗੁਰੂ ਜੀ ਨੇ ਇੱਕ ਸਰਬ ਲੋਹੇ ਦੇ ਬਾਟੇ ਵਿੱਚ ਸਤਲੁਜ ਦਾ ਜਲ ਤੇ ਪਤਾਸੇ ਪਾਏ। ਗੁਰੂ ਜੀ ਤੇ 5 ਪਿਆਰੇ ਉਸ ਬਾਟੇ ਦੇ ਦੁਆਲੇ ਬੈਠ ਗਏ। ਇੱਕ ਖੰਡਾ ਲਾ ਕੇ ਗੁਰੂ ਜੀ ਨੇ ਉਸ ਬਾਟੇ ਦੇ ਜਲ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਤੇ 5 ਬਾਣੀਆਂ ਜਪਜੀ ਸਾਹਿਬ, ਜਾਪ ਸਾਹਿਬ, ਦਾ ਪ੍ਰਸਾਦ ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕਰਨਾ ਆਰੰਭ ਕੀਤਾ। ਪਾਠ ਤੇ ਭੋਗ ਪੈਣ ਉੱਪਰ ਗੁਰੂ ਜੀ ਨੇ ਅਰਦਾਸ ਕਰਕੇ ਕਿਹਾ, ਇਹ ਹੁਣ ਅੰਮ੍ਰਿਤ ਤਿਆਰ ਹੋ ਗਿਆ ਹੈ। ਇਸ ਅੰਮ੍ਰਿਤ ਨਾਲ ਖਾਲਸਾ ਤਿਆਰ ਕੀਤਾ ਜਾਵੇਗਾ। ਖਾਲਸਾ ਵਾਹਿਗੁਰੂ ਦੀ ਫੌਜ ਹੋਵੇਗੀ। ਖਾਲਸਾ ਜ਼ੁਲਮ ਦਾ ਨਾਸ਼ ਕਰੇਗਾ। ਖੰਡੇ ਦੇ ਬਾਣੇ ਨਾਲ ਤਿਆਰ ਕੀਤਾ ਅੰਮ੍ਰਿਤ 5 ਪਿਆਰਿਆਂ ਨੂੰ ਛਕਾਇਆ ਗਿਆ। ਉਹਨਾਂ ਦੇ ਕੇਸਾਂ, 10ਵੇਂ ਦੁਆਰ ਤੇ ਅੱਖਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ ਗਏ। 5 ਪਿਆਰਿਆਂ ਤੇ ਅੰਮ੍ਰਿਤ ਛਕਣ ਉੱਪਰ ਖਾਲਸਾ ਦੀ ਸਾਜਨਾ ਹੋ ਗਈ। ਗੁਰੂ ਜੀ ਨੇ ਖਾਲਸੇ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਬਣਾ ਲਿਆ ਜਾਵੇ। ਗੁਰੂ ਗੋਬਿੰਦ ਰਾਏ ਅੰਮ੍ਰਿਤ ਪਾਨ ਕਰਕੇ ਗੁਰੂ ਗੋਬਿੰਦ ਸਿੰਘ ਬਣ ਗਏ। ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਬਣਾ ਦਿੱਤਾ ਤੇ ਇਸਤਰੀਆਂ ਨੂੰ ਕੌਰ ਦੀ ਪਦਵੀ ਦੇ ਦਿੱਤੀ। ਬ੍ਰਾਹਮਣਾਂ ਦੇ ਬਣਾਏ ਹੋਏ ਚਾਰੇ ਵਰਣਾਂ ਦਾ ਮਤਭੇਦ ਖਤਮ ਕਰ ਦਿੱਤਾ। ਇਸ ਲਈ ਸਿੱਖਾਂ ਵਿੱਚੋਂ ਊਚ ਨੀਚ, ਜਾਤ ਪਾਤ ਖਤਮ ਹੋ ਗਈ। ਸਾਰੇ ਸਿੰਘ ਭਰਾ ਹੋ ਗਏ। ਸਿੰਘਾਂ ਦੇ ਮਨਾਂ ਵਿੱਚੋਂ ਹਉਮੈ ਦੀ ਮੈਲ ਕੱਢ ਕੇ ਖਾਲਸਾ ਬਣਾ ਦਿੱਤਾ।
ਗੁਰੂ ਜੀ ਨੇ 5 ਕਕਾਰ ਕੇਸ, ਕੰਗਾ, ਕੜਾ, ਕਿਰਪਾਨ ਤੇ ਕਛਹਿਰਾ ਸਿੰਘਾਂ ਨੂੰ ਆਪਣੇ ਤਨ ਤੇ ਸਦਾ ਲਈ ਸਜਾਏ ਰੱਖਣ ਦਾ ਆਦੇਸ਼ ਦਿੱਤਾ। 4 ਕਰਾਇਤਾਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मॉर्गेज नवी लेनी है या रीन्यू करानी है तो आज ही मिलो कम्युनिटी के मशहूर मॉर्गेज ब्रोकर सरदार स्वरूप सिंह चंदी होरां नूं। रेजिडेंशियल, कमर्शियल और प्राइवेट मॉर्गेज विच बचत करने वास्ते भरोसेयोग नाम सरदार स्वरूप सिंह चंदी लाइफ, क्रिटिकल इलनेस, डिसेबिलिटी और होम इंश्योरेंस भी करते हैं। 6045725050 सरदार स्वरूप सिंह चंदी। ਆਪਣੇ ਰੀਅਲ ਐਸਟੇਟ ਦੀਆਂ ਲੋੜਾਂ ਵਾਸਤੇ ਯਾਦ ਰੱਖੋ ਇੱਕੋ ਇੱਕ ਨਾਮ ਭੁਪਿੰਦਰ ਲੈਟ, ਜਿਨ੍ਹਾਂ ਦੇ ਕੋਲ ਪਿਛਲੇ 18 ਸਾਲਾਂ ਦਾ ਤਜਰਬਾ ਹੈ। ਪ੍ਰਾਪਰਟੀ ਲੈਣੀ ਜਾਂ ਵੇਚਣੀ ਹੋਵੇ, ਕਮਰਸ਼ੀਅਲ ਜਾਂ ਰੈਜ਼ੀਡੈਂਟ ਹੋਵੇ, ਪੈਸੇ ਅਤੇ ਸਮੇਂ ਦੀ ਬਚਤ ਵਾਸਤੇ ਭਰੋਸੇਯੋਗ ਨਾਮ ਭੁਪਿੰਦਰ ਲੈਟ। ਸੰਪਰਕ ਪੈਦਾ ਕਰਨ ਲਈ ਫੋਨ ਕਰੋ 604 671 1730। B&B ਫਰਨੀਚਰ, ਜੋ ਤੁਹਾਨੂੰ ਆਪਣੀ ਨਵੀਂ ਲੋਕੇਸ਼ਨ ਤੇ ਜੀ ਆਇਆਂ ਨੂੰ ਕਹਿੰਦੇ ਹਨ। ਇਹਨਾਂ ਦੀ ਨਵੀਂ ਲੋਕੇਸ਼ਨ ਤੇ ਆ ਕੇ ਇਹਨਾਂ ਦੇ ਮਾਡਰਨ ਅਤੇ ਸਟਾਈਲਿਸ਼ ਫਰਨੀਚਰ, ਜਿਨ੍ਹਾਂ ਨੂੰ ਰੀਜ਼ਨੇਬਲ ਅਤੇ ਅਫੋਰਡੇਬਲ ਪ੍ਰਾਈਸ ਤੇ ਲੈ ਕੇ ਜਾ ਸਕਦੇ ਹੋ। ਅੱਜ ਹੀ ਪਹੁੰਚੋ B&B ਫਰਨੀਚਰ ਦੀ ਨਵੀਂ ਲੋਕੇਸ਼ਨ 12732 80 ਐਵਨਿਊ ਸਰੀ ਵਿੱਚ। ਵੈਨਕੂਵਰ ਦੇ PNE ਦੇ ਵਿੱਚ ਵਿਸਾਖੀ ਮੇਲਾ ਹੋਣ ਜਾ ਰਿਹਾ ਹੈ 23 ਅਪ੍ਰੈਲ ਨੂੰ, ਜਿਸ ਦੇ ਵਿੱਚ ਚੋਟੀ ਦੇ ਕਲਾਕਾਰ ਤੁਹਾਡਾ ਮਨੋਰੰਜਨ ਕਰਨ ਵਾਸਤੇ ਪਹੁੰਚ ਰਹੇ ਹਨ। ਹਰਜੀਤ ਹਰਮਨ, ਭੁਪਿੰਦਰ ਗਿੱਲ, ਪੰਮੀ ਢਿੱਲੋਂ, ਜੈਲੀ, ਬਲਜੀਤ ਮਾਲਵਾ ਅਤੇ ਨਾਲ ਜੈਸਮੀਨ ਜੱਸੀ, ਦੀਪ ਢਿੱਲੋਂ, ਲਾਭ ਹੀਰਾ, ਸਿੱਪੀ ਗਿੱਲ, ਅਮਰਿੰਦਰ ਬੌਬੀ ਅਤੇ ਤੁਹਾਨੂੰ ਹਸਾਉਣ ਵਾਸਤੇ ਖਾਸ ਕਰਕੇ ਆ ਰਹੇ ਨੇ ਭਜਨਾ ਅਮਲੇ ਅਤੇ ਸੰਤੀ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ। ਕੱਟੜਪੰਥੀਆਂ ਵੱਲੋਂ ਧਰਮ ਦੇ ਨਾਮ ਹੇਠ ਜਿਹੜੀ ਹਿੰਸਾ ਕੀਤੀ ਜਾਂਦੀ ਹੈ, ਉਸ ਹਿੰਸਾ ਦਾ ਸ਼ਿਕਾਰ ਪਾਕਿਸਤਾਨ ਦੇ ਇੱਕੋ ਇੱਕ ਈਸਾਈ ਮਿਨਿਸਟਰ ਸ਼ਹਬਾਜ਼ ਭੱਟੀ ਨੂੰ ਬਣਾਇਆ ਗਿਆ, ਜਿਨ੍ਹਾਂ ਨੂੰ 2 ਮਾਰਚ ਨੂੰ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 3 ਅਪ੍ਰੈਲ ਨੂੰ ਨਿਊਟਨ ਲਾਇਬ੍ਰੇਰੀ ਵਿਖੇ ਫਰੇਜ਼ਰ ਵੈਲੀ ਪੀਸ ਕੌਂਸਲ ਵੱਲੋਂ ਸਮਾਗਮ ਰੱਖਿਆ ਗਿਆ। ਇਸ ਸਮਾਗਮ ਦੇ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਧਰਮ ਦੇ ਨਾਮ ਹੇਠ ਕੀਤੀ ਜਾ ਰਹੀ ਹਿੰਸਾ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ। ਇਸ ਤਰ੍ਹਾਂ ਅਗਰ ਚੱਲਦੇ ਜਾਓ, ਤੁਸੀਂ ਦੇਖਦੇ ਰਹੋ ਕਿ ਹਿਸਟਰੀ ਦੇ ਹਰ ਦੌਰ ਦੇ ਵਿੱਚ ਪਾਕਿਸਤਾਨੀ ਹਕੂਮਤ ਨੇ ਔਰ ਸਟੈਬਲਿਸ਼ਮੈਂਟ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮਜ਼ਹਬ ਨੂੰ ਇਸਤੇਮਾਲ ਕੀਤਾ ਜਾਏ। ਜਿੱਦਾਂ ਉਹ ਕਹਿੰਦੇ ਨੇ, ਇੱਕ ਬੜੀ ਮਸ਼ਹੂਰ ਮਿਸਾਲ ਹੈ ਕਿ ਮਜ਼ਹਬ ਇਜ਼ ਅ ਬਿਊਟੀਫੁਲ ਟੂਲ ਇਨ ਦੀ ਹੈਂਡਸ ਆਫ ਰੂਲਿੰਗ ਕਲਾਸ। ਜਦੋਂ ਉਹ ਚਾਹੁੰਦੇ ਨੇ ਉਹਨੂੰ ਆਪਣੇ ਮਕਸਦ ਵਾਸਤੇ ਇਸਤੇਮਾਲ ਕਰਦੇ ਨੇ, ਔਰ ਜਦੋਂ ਚਾਹੁੰਦੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ, ਜੋ ਮਰਜ਼ੀ ਹੁੰਦਾ ਰਹੇ। ਮੇਰਾ ਖਿਆਲ ਇਹ ਗੱਲ ਜ਼ਰੂਰੀ ਹੈ ਕਿ ਹਰ ਉਹ ਕਾਨੂੰਨ ਨੂੰ ਖਤਮ ਕੀਤਾ ਜਾਵੇ, ਉਹਦੇ ਵਿੱਚ ਅਮੈਂਡਮੈਂਟ ਕੀਤੀਆਂ ਜਾਣ ਜਿਹੜੀਆਂ ਕਿ ਡਿਸਕ੍ਰਿਮੀਨੇਟਰੀ ਹੋਣ ਕਿਸੇ ਵੀ ਸੈਕਟ ਦੇ ਖਿਲਾਫ, ਕਿਸੇ ਵੀ ਮਜ਼ਹਬ ਦੇ ਖਿਲਾਫ। ਇੱਕ ਕਿਉਂਕਿ ਜਿਹੜਾ ਵੀ ਆਦਮੀ ਪਾਕਿਸਤਾਨ 'ਚ ਰਹਿੰਦਾ ਉਹ ਇੱਕ ਪਾਕਿਸਤਾਨੀ ਹੈ। ਰਿਲੀਜੀਅਸ ਉਹਦਾ ਜਿਸ ਮਰਜ਼ੀ ਫੇਸ 'ਤੇ ਉਹ ਬਿਲੀਵ ਕਰਦਾ, ਹੀ ਹੈਜ਼ ਆਲ ਦੀ ਰਾਈਟ। ਇਹ ਗੱਲ ਇੱਕ ਕਾਨੂੰਨ ਦੇ ਤੌਰ 'ਤੇ। ਦੂਸਰੀ ਗੱਲ ਇਹ ਹੋਣੀ ਚਾਹੀਦੀ ਕਿ ਮਜ਼ਹਬ ਨੂੰ ਆਪਣਾ ਸਿਆਸੀ ਮਾਮਲਾ 'ਚੋਂ ਉਹਨੂੰ ਉਹਦਾ ਹਿੱਸਾ ਵੱਖ ਕਰ ਦੇਣਾ ਚਾਹੀਦਾ। ਇਹ ਹਿਸਟਰੀ ਨੇ ਦੱਸਿਆ ਹੈ ਕਿ ਜਦੋਂ ਤੱਕ ਮਜ਼ਹਬ ਦਾ ਇਨਫਲੂਐਂਸ ਰਵੇ, ਹਕੂਮਤ ਦੇ ਅਮਲ ਦਖਲ ਦਾ ਰਵੇ ਹਿੱਸਾ, ਤੇ ਇਹ ਚੀਜ਼ਾਂ ਹੁੰਦੀਆਂ ਹੀ ਨੇ। ਔਰ ਪੋਸੀਬਿਲਿਟੀ ਇਹ ਹੁੰਦੀ ਹੈ ਕਿ ਤੁਸੀਂ ਲੋਕਾਂ ਨੂੰ ਜਿਹੜੇ ਰੂਲਿੰਗ ਕਲਾਸਿਸ ਨੇ ਸਪੈਸ਼ਲੀ, ਉਹ ਉਹਨੂੰ ਆਪਣੇ ਫਾਇਦੇ ਵਾਸਤੇ ਇਸਤੇਮਾਲ ਕਰਦੀਆਂ ਰਹਿੰਦੀਆਂ। ਤੇ ਬੜਾ ਕਲੀਅਰ ਕੱਟ ਹੈ ਇਹ ਸਟੈਪਸ ਨੇ। ਲੌਂਗੋਵਾਲ ਰਾਜੀਵ ਸਮਝੌਤਾ ਹੋਇਆ, ਸੰਤ ਲੌਂਗੋਵਾਲ ਨੇ ਮੋਹਰੇ ਹੋ ਕੇ ਉਹ ਸਮਝੌਤਾ ਕਰਾਇਆ ਰਾਜੀਵ ਦੇ ਨਾਲ ਹੋ ਕੇ, ਪਰ ਸਰਕਾਰ ਉਹਦੀ ਸਿਕਿਉਰਿਟੀ ਪੂਰੀ ਨਹੀਂ ਕਰ ਸਕੀ। ਸਭ ਨੂੰ ਪਤਾ ਸੀ ਕਿ ਲੌਂਗੋਵਾਲ ਨੂੰ ਹੁਣੇ ਨਹੀਂ ਛੱਡਣਾ, ਨਹੀਂ ਉਹਨੇ ਫੋਰਸਸ ਨੇ। ਹਿੰਦੁਸਤਾਨ ਦੀ ਸਰਕਾਰ ਵੀ ਉਸ ਮਸਲੇ 'ਚ ਫੇਲ ਹੋਈ ਹੈ, ਪਾਕਿਸਤਾਨ ਦੀ ਸਰਕਾਰ ਵੀ ਫੇਲ ਹੋਈ ਹੈ, ਜਿਹਨੇ ਸ਼ਹਿਜਾਦ ਭੱਟੀ ਨੂੰ ਜਿਹੜੀ ਬਚਾ ਨਹੀਂ ਸਕੀ ਕਿ ਮੈਨੂੰ ਇਸ ਗੱਲ 'ਚ ਕੋਈ ਝਿਜਕ ਨਹੀਂ ਕਹਿਣ ਦੀ। is on our religious shrines, on our Sufi shrines, on our mystic shrines. You just last night, 40 people were killed in a suicide attack in a Sufi shrine in DG Khan. Why is that so? Because they know that Sufi Islam, that tolerant, all-encompassing Islam, is our inheritance. This is what we have been steeped into throughout our lives, through thousands and thousands of years. These Sufis, these mystics, they are the people who converted Muslims, and they were all inclusive. I've lived in India. It has a very close resemblance to the Bhakti movement, to the preachings of Guru Nanak Ji, to what Mira, Kabir, and people like them used to, Tukaram, what they used to say.
So that is, and this is in direct conflict with what the Taliban say. So that religious space is also denied to them. ਇਸ ਸਮਾਗਮ ਦੌਰਾਨ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਵਤਾਰ ਸਿੰਘ ਪਾਸ਼ ਬਾਰੇ ਵੀ ਗੱਲ ਕੀਤੀ ਗਈ। ਪਿਛਲੇ ਦਿਨੀ ਕੈਨੇਡਾ ਦੀਆਂ ਕੁਝ ਅਖਬਾਰਾਂ ਦੇ ਵਿੱਚ ਅਵਤਾਰ ਸਿੰਘ ਪਾਸ਼ ਦੀ ਸ਼ਹੀਦੀ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਅਤੇ ਉਹਨਾਂ ਦੇ ਚਰਿੱਤਰ ਉੱਪਰ ਚਿੱਕੜ ਉਛਾਲਿਆ ਗਿਆ। ਰੇਡੀਓ ਇੰਡੀਆ ਦੇ ਪ੍ਰਸਿੱਧ ਹੋਸਟ ਗੁਰਪ੍ਰੀਤ ਜੀ ਨੂੰ ਜਦ ਇਹ ਪੁੱਛਿਆ ਗਿਆ ਕਿ ਵਾਕਈ ਹੀ ਪਾਸ਼ ਦਾ ਕਤਲ ਕਿਸੇ ਨਿੱਜੀ ਕਾਰਨ ਕਰਕੇ ਹੋਇਆ, ਜਿਵੇਂ ਪਿਛਲੇ ਦਿਨੀ ਕੈਨੇਡਾ ਦੀਆਂ ਕੁਝ ਅਖਬਾਰਾਂ ਵਿੱਚ ਇਹ ਪ੍ਰਕਾਸ਼ਿਤ ਕੀਤਾ ਗਿਆ ਕਿ ਪਾਸ਼ ਦੇ ਸੰਬੰਧ ਕਿਸੇ ਗੈਰ ਔਰਤ ਨਾਲ ਸਨ, ਉਹ ਗੈਰ ਔਰਤ ਹੀ ਉਹਨਾਂ ਦੇ ਕਤਲ ਦਾ ਕਾਰਨ ਬਣੀ। ਆਓ ਸੁਣਦੇ ਹਾਂ ਰੇਡੀਓ ਹੋਸਟ ਗੁਰਪ੍ਰੀਤ ਤੇ ਇਸ ਬਾਰੇ ਕੀ ਵਿਚਾਰ ਹਨ। ਮੇਰੀ ਇਸ ਬਾਰੇ ਚ ਰਾਏ ਬੜੀ ਸਪਸ਼ਟ ਤੇ ਬੜੀ ਕਲੀਅਰ ਹੈ ਕਿ ਜਿਹੜਾ ਪਾਸ਼ ਦਾ ਕਤਲ ਸੀਗਾ ਉਹ ਇੱਕ ਸਿਆਸੀ ਕਤਲ ਸੀ, ਉਹ ਨਿੱਜੀ ਕਾਰਨਾਂ ਤੋਂ ਪ੍ਰੇਰਿਤ ਕਤਲ ਨਹੀਂ ਸੀ। ਖਾਲਿਸਤਾਨ ਕਮਾਂਡੋ ਫੋਰਸ ਦੇ ਆਗੂ ਲਾਭ ਸਿੰਘ ਨੇ ਬਕਾਇਦਾ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਔਰ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਉਹਨਾਂ ਵੱਲੋਂ। ਬਾਵਜੂਦ ਉਸ ਦੇ ਕਾਮਾਂ ਰੌਲੀ ਪੈ ਰਹੀ ਹੈ, ਕਿਹਾ ਜਾ ਰਿਹਾ ਜੀ ਕਿ ਪਾਸ਼ ਦਾ ਕਤਲ ਨਿੱਜੀ ਕਾਰਨਾਂ ਕਰਕੇ ਹੋਇਆ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਹੋਰ ਵੀ ਕਈ ਇਹੋ ਜਿਹੇ ਕਤਲ ਹੋਏ ਨੇ ਆਤੰਕਵਾਦ ਦੇ ਦੌਰ ਵਿੱਚ, ਜਿਨ੍ਹਾਂ ਨੂੰ ਬੜਾ ਘਟਾ ਕੇ ਇਸ ਤਰੀਕੇ ਨਾਲ ਉਹਦੀ ਪੇਸ਼ਕਾਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਨਹੀਂ ਸੀ ਕੀਤਾ। ਜਿਹੜੇ ਖਾਲਿਸਤਾਨੀ ਹਲਕਿਆਂ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਇਹ ਜਚਾਉਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਇਸ ਕਿਸਮ ਦੇ ਮਾੜੇ ਕੰਮ ਨੇ ਉਹ ਏਜੰਸੀਆਂ ਨੇ ਕੀਤੇ, ਉਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ। ਸੋ ਇਹ ਜਿਹੜਾ ਪਾਸ਼ ਦਾ ਕਤਲ ਦੇ ਬਾਰੇ ਜੋ ਕੁਝ ਵੀ ਗੱਲਾਂ ਹੋ ਰਹੀਆਂ, ਇਸ ਨੂੰ ਉਸ ਕੜੀ ਵਿੱਚ ਜੋੜ ਕੇ ਵੇਖਣ ਤੇ ਸਮਝਣ ਦੀ ਲੋੜ ਹੈ। ਇੱਕ ਅਖਾਣ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਤਾਂ ਸਰੀਰਕ ਤੌਰ 'ਤੇ ਕਤਲ ਕਰ ਸਕਦੇ ਹੋ, ਉਸ ਦੇ ਵਿਚਾਰਾਂ ਨੂੰ ਜਾਂ ਉਸ ਦੇ ਆਦਰਸ਼ਾਂ ਨੂੰ ਕਤਲ ਨਹੀਂ ਕਰ ਸਕਦੇ। ਮੈਂ ਮਹਿਸੂਸ ਕਰਦਾ ਕਿ ਪਾਸ਼ ਨੂੰ ਇੱਕ ਵਾਰੀ ਸਰੀਰਕ ਤੌਰ 'ਤੇ ਤਾਂ ਕਤਲ ਕਰ ਦਿੱਤਾ ਗਿਆ, ਖਪਾ ਦਿੱਤਾ ਗਿਆ। ਹੁਣ ਕਲਮ ਦਾ ਇਸਤੇਮਾਲ ਕਰਕੇ ਜਿਹੜੇ ਉਸਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਬਣਦੀ ਹੈ ਗੱਲ ਕਰਨ ਦੀ ਜਿਹੜੇ ਆਪਣੇ ਆਪ ਨੂੰ ਪਾਸ਼ ਦੇ ਉਪਾਸ਼ਕ ਕਹਿੰਦੇ ਨੇ ਜਾਂ ਆਪਣੇ ਆਪ ਨੂੰ ਅੱਗੇ ਵਧੂ ਲੇਖਕ ਕਹਿੰਦੇ ਨੇ। ਅਫਸੋਸ ਦੀ ਗੱਲ ਕਿ ਇਹ ਵਰਗ ਇਸ ਵੇਲੇ ਚੁੱਪੀ ਧਾਰੀ ਬੈਠਾ, ਜਿਸ ਕਰਕੇ ਇਹ ਜਿਹੜੀ ਗੱਲ ਹੈ ਉਸ ਨੂੰ ਹਵਾ ਦਿੱਤੀ ਜਾ ਰਹੀ। ਸੋ ਉਹਨਾਂ ਨੂੰ ਖਾਮੋਸ਼ ਰਹਿਣ ਦੀ ਥਾਂ ਤੇ ਇਸ ਦਾ ਠੋਕ ਕੇ ਜਵਾਬ ਦੇਣਾ ਚਾਹੀਦਾ, ਇਹੀ ਮੈਂ ਕਹਿਣਾ ਚਾਹਾਂਗਾ। ਰੇਡੀਓ ਹੋਸਟ ਗੁਰਪ੍ਰੀਤ ਸਿੰਘ ਨੂੰ ਜਦ ਇਹ ਪੁੱਛਿਆ ਗਿਆ ਕਿ ਇਸ ਸਮਾਗਮ ਦੇ ਵਿੱਚ ਪਾਸ਼ ਬਾਰੇ ਕੀ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ, ਬਿਲਕੁਲ ਪਾਸ਼ ਦੇ ਕਤਲ ਬਾਰੇ ਵੀ ਅੱਜ ਗੱਲ ਹੋਈ ਹੈ, ਕਿਉਂਕਿ ਇਹ ਪਾਸ਼ ਦਾ ਜ਼ਿਕਰ ਇਸ ਥਾਂ 'ਤੇ ਜਦੋਂ ਕੀਤਾ ਗਿਆ ਇਹ ਕੋਈ ਕੁਥਾਵੇਂ ਨਹੀਂ ਸੀ, ਇਹਦਾ ਇੱਕ ਲੌਜਿਕ ਹੈ, ਕਾਰਨ ਹੈ। ਸ਼ਾਹਬਾਜ਼ ਭੱਟੀ ਨੂੰ ਮੈਨੂੰ ਕੋਈ ਝਿਜਕ ਨਹੀਂ ਹੈ ਕਹਿਣ ਦੇ ਵਿੱਚ ਕਿ ਇੱਕ ਸ਼ਹੀਦ ਹੈ ਉਹਨਾਂ ਲੋਕਾਂ ਲਈ, ਉਸ ਸੋਚ ਦੇ ਲੋਕਾਂ ਲਈ ਜਿਹੜੇ ਲੋਕ ਏਕਤਾ ਵਿੱਚ ਵਿਸ਼ਵਾਸ ਰੱਖਦੇ ਨੇ। ਸ਼ਾਹਬਾਜ਼ ਭੱਟੀ ਆਪਣੇ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਮੂਲਵਾਦ ਦੇ ਖਿਲਾਫ ਖੜਾ ਹੋਇਆ ਔਰ ਉਸ ਨੂੰ ਇਸ ਦੀ ਸਜ਼ਾ ਮਿਲੀ ਆ, ਇਸ ਦੀ ਕੀਮਤ ਅਦਾ ਕਰਨੀ ਪਈ। ਪਾਸ਼ ਦਾ ਜਿਹੜਾ ਸ਼ਹੀਦੀ ਦਿਨ ਵੀ ਹੁਣੇ ਹੋ ਕੇ ਹਟਿਆ, ਉਸ ਦੇ ਬਾਰੇ ਵਿੱਚ ਅਫਸੋਸ ਦੀ ਗੱਲ ਹੈ ਕਿ ਕੋਈ ਵੀ ਇੱਥੇ ਗੱਲਬਾਤ ਖੁੱਲ੍ਹ ਕੇ ਨਹੀਂ ਕੀਤੀ ਗਈ। ਹਾਲਾਂਕਿ 2 ਲਿਖਾਰੀ ਸਭਾਵਾਂ ਵੀ ਨੇ, ਅੱਗੇ ਵਧੂ ਲੇਖਕਾਂ ਦਾ ਇੱਥੇ ਤਾਂਤਾ ਲੱਗਾ ਹੋਇਆ। ਇੱਥੋਂ ਤੱਕ ਕਿ ਜਿਹੜੇ ਨਕਸਲੀ ਆਪਣੇ ਆਪ ਨੂੰ ਕਹਿੰਦੇ ਨੇ ਪਾਸ਼ ਦੇ ਜਿਹੜੇ ਉਪਾਸ਼ਕ, ਉਹਨਾਂ ਦੀ ਵੀ ਚੁੱਪੀ ਹੈ। ਸੋ ਇਹ ਸਾਰਾ ਕੁਝ ਵੇਖਦੇ ਹਾਂ 23 ਮਾਰਚ ਦੀ ਤਰੀਕ ਜਿਵੇਂ ਵਿਸਾਰ ਦਿੱਤੀ ਗਈ, ਇਸ ਨੂੰ ਮੁੱਖ ਰੱਖਦੇ ਹਾਂ ਅੱਜ ਇਹ ਗੱਲ ਮੈਂ ਇੱਥੇ ਜ਼ਰੂਰ ਕੀਤੀ ਹੈ ਕਿ ਕਿਉਂਕਿ ਕੁਤਾਵੇਂ ਇਸ ਲਈ ਨਹੀਂ, ਕਿਉਂਕਿ ਜਿਹੜਾ ਪਾਸ਼ ਦਾ ਸੰਕਲਪ ਸੀ, ਜਿਹੜਾ ਉਹਦਾ ਆਈਡੀਆ ਸੀ, ਉਹ ਸੀ ਐਂਟੀ 47 ਫਿਰਕਾ ਪਰਸਤੀ ਦੇ ਖਿਲਾਫ ਸੀ। ਉਸਨੇ ਐਂਟੀ 47 ਫਰੰਟ ਬਣਾਇਆ ਸੀ, ਭਾਵ ਕਿ 47 ਦੇ ਵੰਡ ਵਰਗਾ ਦੁਖਾਂਤ ਪੰਜਾਬ ਦੀ ਧਰਤੀ 'ਤੇ ਮੁੜ ਨਾ ਵਾਪਰੇ। ਇਸੇ ਦ੍ਰਿਸ਼ਟੀਕੋਣ ਦੇ ਨਾਲ ਉਸਨੇ ਐਂਟੀ 47 ਫਰੰਟ ਖੜਾ ਕੀਤਾ ਸੀ। ਸੋ ਜਦੋਂ ਅਸੀਂ ਇੱਥੇ ਇਕੱਠੇ ਹੋਏ ਹਾਂ, ਪਾਕਿਸਤਾਨ ਦੇ ਵਿੱਚ ਮੂਲਵਾਦੀ ਸਮੱਸਿਆ ਬਾਰੇ ਗੱਲਬਾਤ ਹੋ ਰਹੀ ਹੈ, ਭਾਰਤ ਵਿੱਚ ਵੀ ਮੂਲਵਾਦੀ ਸਮੱਸਿਆ ਭਾਰੂ ਹੈ। ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਮੂਲਵਾਦੀ ਅੰਸਰ ਨੇ ਉਹ ਦੋਨਾਂ ਦੇਸ਼ਾਂ ਦਾ ਏਕਾ ਤੇ ਦੋਸਤੀ ਵੀ ਨਹੀਂ ਚਾਹੁੰਦੇ। ਸੋ ਇਹ ਗੱਲ ਸਮਝਣ ਵਾਲੀ ਹੈ ਕਿ ਪਾਸ਼ ਦੇ ਕਤਲ ਦੀ ਗੱਲ ਇੱਥੇ ਕਰਨੀ ਬਣਦੀ ਸੀ। ਸੋ ਇਸ ਨਾਤੇ ਇਹ ਗੱਲ ਕੀਤੀ ਗਈ ਕਿ ਪਾਸ਼ ਦੇ ਕਤਲ ਨੂੰ ਵਿਸਾਰ ਦਿੱਤਾ ਗਿਆ। ਇੱਥੇ ਇਹ ਗੱਲ ਵੀ ਕੀਤੀ ਗਈ ਸੀ ਕਿ ਭੱਟੀ ਸਾਹਿਬ ਦਾ ਜਿਹੜਾ ਕਤਲ ਆ ਉਹਦੇ ਹਵਾਲੇ ਨਾਲ ਇਹ ਸਲੋਗਨ ਇੱਥੇ ਦਿੱਤਾ ਗਿਆ ਕਿ ਚੁੱਪ ਰਹਿਣਾ ਕੋਈ ਆਪਸ਼ਨ ਨਹੀਂ। ਸੋ ਉਸ ਨਾਤੇ ਮੈਂ ਗੱਲ ਕੀਤੀ ਸੀ ਕਿ ਜਿਹੜੇ ਇੱਥੇ ਵੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਅੱਗੇ ਵਧੂ ਲੇਖਕ ਕਹਿੰਦੇ ਨੇ, ਨਕਸਲੀ ਸੋਚ ਵਾਲੇ ਕਵੀ ਜਾਂ ਲੇਖਕ ਨੇ, ਉਹ ਚੁੱਪ ਨੇ। ਸੋ ਚੁੱਪ ਰਹਿ ਕੇ ਉਹ ਲੋਕ ਉਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਨ੍ਹਾਂ ਨੇ ਪਾਸ਼ ਦਾ ਕਤਲ ਕੀਤਾ।